ਗੱਲ ਕਰਦੇ ਹਾਂ ਜੀ ਗਨ ਕਲਚਰ ਨੂੰ ਲੈ ਕੇ ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਹੀ ਜ਼ਿਆਦਾ ਸਖਤਾਈ ਕੀਤੀ ਗਈ ਹੈ। ਜੇਕਰ ਕੋਈ ਬੱਚਾ ਵੀ ਫੋਟੋ ਪਾ ਦਿੰਦਾ ਤਾਂ ਉਸ ਦੇ ਉੱਤੇ ਵੀ ਮਾਮਲਾ ਜਿਹੜਾ ਹੈਗਾ ਕੀਤਾ ਜਾਂਦਾ ਹੈ। ਕਰ ਦਿਓ, ਚੰਗੀ ਗੱਲ ਹੈ। ਗਨ ਕਲਚਰ ਖਤਮ ਹੋਣਾ ਚਾਹੀਦਾ, ਪਰ ਕਿਹੜਾ ਗਨ ਕਲਚਰ ਖਤਮ ਹੋਣਾ ਚਾਹੀਦਾ? ਇੱਥੇ ਸਵਾਲ ਵੀ ਇਹ ਖੜੇ ਹੁੰਦੇ ਨੇ। ਗਨ ਕਲਚਰ ਕਿਹੜਾ ਖਤਮ ਹੋਣਾ ਚਾਹੀਦਾ? ਗਨ ਕਲਚਰ ਉਹ ਖਤਮ ਹੋਣਾ ਚਾਹੀਦਾ ਜਿਹੜੇ ਗਨ ਕਲਚਰ ਦੇ ਨਾਲ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਗਿਆ। ਗਨ ਕਲਚਰ ਉਹ ਖਤਮ ਹੋਣਾ ਚਾਹੀਦਾ ਜਿਹੜੇ ਗਨ ਕਲਚਰ ਦੇ ਨਾਲ ਸੰਦੀਪ ਨੰਗਲੰਬੀਆਂ ਦਾ ਕਤਲ ਕਰ ਦਿੱਤਾ ਗਿਆ। 70 ਘੰਟਿਆਂ ਦਾ ਸਮਾਂ ਦਿੱਤਾ ਡੀਜੀਪੀ ਪੰਜਾਬ ਦੇ ਵੱਲੋਂ, ਤਾਂ ਕਾਫੀ ਜਿਹੜੀਆਂ ਕਿ ਸੋਸ਼ਲ ਮੀਡੀਆ ਦੇ ਉੱਪਰੋਂ ਫੋਟੋਆਂ ਹਟਾਈਆਂ ਵੀ ਗਈਆਂ, ਡਿਲੀਟ ਵੀ ਕੀਤੀਆਂ ਗਈਆਂ, ਰਿਮੂਵ ਵੀ ਕੀਤੀਆਂ ਗਈਆਂ। ਉਹ ਫੋਟੋਆਂ ਵੀ ਰਿਮੂਵ ਕਰ ਦਿੱਤੀਆਂ ਗਈਆਂ ਲੋਕਾਂ ਨੇ ਜਿਹੜੇ ਕਿ ਆਪਣੇ ਲਾਇਸੈਂਸੀ ਹਥਿਆਰਾਂ ਦੇ ਨਾਲ ਇੱਕ ਫੋਟੋਆਂ ਖਿਚਾਈਆਂ ਹੋਈਆਂ ਸੀ। ਚੰਗੀ ਗੱਲ ਆ, ਗਨ ਕਲਚਰ ਨੂੰ ਨੱਥ ਪਾਓ, ਪਰ ਗਨ ਕਲਚਰ ਕਿਹੜੇ ਨੂੰ ਨੱਥ ਪਾਓ? ਇਹ ਕਿੱਥੇ ਸਵਾਲ ਆ ਜਿਹੜਾ ਕਿ ਕੁਐਸਚਨ ਆ ਉਹ ਖੜਾ ਹੁੰਦਾ ਗਾ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਖਬਰਾਂ ਦੀ ਸਮੀਖਿਆ ਕਰਦੇ ਹਾਂ ਜੀ, ਪੰਜਾਬ ਦੇ ਮਸਲੇ ਵਿਚਾਰਾਂਗੇ ਤੇ ਇਹਨਾਂ ਮਸਲਿਆਂ ਤੇ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਹਰਜਿੰਦਰ ਢਿੱਲੋਂ, ਜੋ ਕਿ ਇਸ ਸਮੇਂ ਪੰਜਾਬ 'ਚ ਮੌਜੂਦ ਨੇ। ਹਰਜਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਬਹੁਤ ਬਹੁਤ ਸਵਾਗਤ ਹੈ ਜੀ, ਸ਼ੁਕਰੀਆ ਜੀ ਸਾਰੇ ਦਰਸ਼ਕਾਂ ਨੂੰ। ਸਤਿ ਸ਼੍ਰੀ ਅਕਾਲ ਪਿਆਰ ਭਰੀ ਜੀ। ਹਰਜਿੰਦਰ ਸਿੰਘ ਜੀ, ਬਹੁਤ ਸਾਰੇ ਵਿਵਾਦ ਪੰਜਾਬ ਦੇ ਵਿੱਚ ਤੂਲ ਫੜ ਰਹੇ ਨੇ ਇਸ ਵੇਲੇ। ਸਭ ਤੋਂ ਵੱਡਾ ਵਿਵਾਦ ਕਮਲਜੀਤ ਸਿੰਘ ਦਾ, ਜਿਸ ਨੂੰ ਕਿ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਹੈ। ਕੀ ਕਾਰਨ ਨੇ ਕਿ ਕਮਲਜੀਤ ਜੀ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ? ਇਸ ਤੋਂ ਪਹਿਲਾਂ ਰਾਜਾ ਵੜਿੰਗ ਜੀ ਨੇ ਵੀ ਬਿਆਨ ਦਿੱਤੇ ਸੀਗੇ ਅੰਮ੍ਰਿਤਪਾਲ ਜੀ ਨੂੰ ਲੈ ਕੇ। ਉਸ ਤੋਂ ਬਾਅਦ ਚਿੱਠੀ ਵੀ ਲਿਖੀ ਗਈ ਤੇ ਇਹਨਾਂ ਨੇ ਬਿਆਨਬਾਜ਼ੀ ਜਿਹੜੀ ਕਮਲਜੀਤ ਨੇ ਬਿਆਨਬਾਜ਼ੀ ਇਹ ਅੰਮ੍ਰਿਤਪਾਲ ਦੇ ਹੱਕ ਵਿੱਚ ਕੀਤੀ। ਕੀ ਕਹਿਣਾ ਤੁਹਾਡਾ? ਕੀ ਹੈ ਪੂਰਾ ਮਸਲਾ ਜਾਣਨਾ ਚਾਹਾਂਗੇ ਜੀ। ਪਹਿਲਾਂ ਤਾਂ ਦੱਸ ਦਿੱਤਾ ਜਾਵੇ ਕਿ ਕਾਂਗਰਸ ਦੇ ਵਿੱਚ ਹਮੇਸ਼ਾ ਹੀ ਵਾਦ ਵਿਵਾਦ ਖੜੇ ਹੁੰਦੇ ਰਹੇ ਨੇ। ਜਦੋਂ ਤੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਆਉਂਦੇ ਨੇ, ਤਾਂ ਇਸ ਤੋਂ ਪਹਿਲਾਂ ਵੀ ਜਿਹੜੇ ਕਿ ਕਾਂਗਰਸ ਦੇ ਵਿੱਚ ਵਾਦ ਵਿਵਾਦ ਖੜੇ ਹੁੰਦੇ ਰਹੇ ਨੇ। ਜਿਵੇਂ ਕਿ ਆਪਾਂ ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ ਕੈਪਟਨ ਵਰਸਸ ਬਾਜਵਾ ਹੋ ਜਾਂਦੇ ਨੇ, ਕੈਪਟਨ ਵਰਸਸ ਭੱਠਲ ਹੋ ਜਾਂਦੇ ਨੇ। ਤਾਂ ਉੱਥੇ ਹੀ ਜੇਕਰ ਅਸੀਂ ਗੱਲ ਕਰਦੇ ਹਾਂ, ਕੈਪਟਨ ਵਰਸਸ ਨਵਜੋਤ ਸਿੰਘ ਸਿੱਧੂ ਵੀ ਰਹਿੰਦੇ ਨੇ, ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫਾ ਲੈ ਲਿਆ ਜਾਂਦਾ ਤੇ ਮੁੱਖ ਮੰਤਰੀ ਜਿਹੜਾ ਕਿ 3 ਮਹੀਨਿਆਂ ਦੀ ਖਾਤਰ 111 ਦਿਨਾਂ ਦੀ ਖਾਤਰ ਚਰਨਜੀਤ ਸਿੰਘ ਚੰਨੀ ਨੂੰ ਬਣਾ ਦਿੱਤਾ ਜਾਂਦਾ ਤੇ ਕੈਪਟਨ ਅਮਰਿੰਦਰ ਸਿੰਘ ਗੁੱਸਾ ਗਿਲਾ ਦਿਖਾਉਂਦੇ ਹੋਏ ਬੀਜੇਪੀ ਦੇ ਵਿੱਚ ਜਾ ਕੇ ਸ਼ਾਮਲ ਹੋ ਜਾਂਦੇ ਨੇ। ਤਾਂ ਉਸੇ ਹੀ ਤਰ੍ਹਾਂ ਦੇ ਉਸੇ ਹੀ ਤਰਜ਼ ਦੇ ਉੱਪਰ ਜੇਕਰ ਅਸੀਂ ਗੱਲ ਕਰੀ ਤਾਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਤੋਂ ਪੰਜਾਬ ਦੇ ਵਿੱਚ ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਜੀ ਪ੍ਰਚਾਰ ਕਰ ਰਹੇ ਨੇ, ਜਾਂ ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਜੀ ਸੀਸ ਦੇਣ ਦੀ ਗੱਲ ਕਰ ਰਹੇ ਨੇ, ਅੰਮ੍ਰਿਤ ਛਕਾਉਣ ਦੀ ਗੱਲ ਕਰ ਰਹੇ ਨੇ, ਤਾਂ ਉਹਨਾਂ ਦਿਨਾਂ ਦੇ ਵਿੱਚ ਵੀ ਰਾਜਾ ਵੜਿੰਗ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਸੀ, ਜਿਸ ਚਿੱਠੀ ਦਾ ਜ਼ਿਕਰ ਕਾਫੀ ਹੱਦ ਤੱਕ ਕਿ ਨੈਸ਼ਨਲ ਮੀਡੀਆ ਤੱਕ ਵੀ ਪਹੁੰਚਿਆ ਸੀ। ਤੇ ਉਸ ਚਿੱਠੀ ਦਾ ਜ਼ਿਕਰ ਕਮਲਜੀਤ ਸਿੰਘ ਬਰਾੜ ਨੇ ਵੀ ਕੀਤਾ ਸੀ ਕਿਤੇ ਨਾ ਕਿਤੇ ਜਾ ਕੇ। ਖੁਦ ਇੰਡੋਜ਼ ਟੀਵੀ ਤੇ ਜਦੋਂ ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਆ ਤਾਂ ਉਹਨਾਂ ਨੇ ਕਿਹਾ ਸੀ ਕਿ ਜੇਕਰ ਅਸੀਂ ਦੂਜੇ ਲੀਡਰਾਂ ਨੂੰ 5 ਸਾਲ ਦੇ ਸਕਦੇ ਹਾਂ ਤਾਂ ਫਿਰ ਭਾਈ ਅੰਮ੍ਰਿਤਪਾਲ ਸਿੰਘ ਨੂੰ 5 ਮਹੀਨੇ ਦੇ ਕੇ ਤਾਂ ਦੇਖੋ। ਜੇਕਰ ਚੰਗਾ ਕੰਮ ਕਰਦਾ ਤਾਂ ਉਸ ਦੇ ਨਾਲ ਚੱਲੋ, ਜੇਕਰ ਚੰਗਾ ਕੰਮ ਨਹੀਂ ਕਰਦਾ ਤਾਂ ਉਸ ਦੇ ਨਾਲ ਨਾ ਚੱਲੋ। ਤਾਂ ਉੱਥੇ ਚੱਲਦੇ ਹੋਏ ਕੱਲ ਜਦੋਂ ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਆ ਕਮਲਜੀਤ ਸਿੰਘ ਬਰਾੜ ਦੇ ਨਾਲ, ਤਾਂ ਉਹਨਾਂ ਦਾ ਕਹਿਣਾ ਇਹ ਹੁੰਦਾ ਹੈ ਕਿ ਜਿਹੜੇ ਰਾਜਾ ਵੜਿੰਗ ਜੀ ਨੇ ਉਹ ਮੇਰੇ ਤੇ 15 ਅਗਸਤ ਤੋਂ ਹੀ ਖਿੱਚ ਕਹਾਣੀ ਸ਼ੁਰੂ ਕਰ ਦਿੱਤੀ ਸੀ ਉਹਨਾਂ ਨੇ, ਕਿ ਉਹ 15 ਅਗਸਤ ਦਾ ਕਾਰਨ ਕੀ ਸੀਗਾ। 15 ਅਗਸਤ ਨੂੰ ਜਿੱਥੇ ਇਹਨਾਂ ਨੇ ਕਾਂਗਰਸ ਦੇ ਵੱਲੋਂ ਤਿਰੰਗਾ ਮਾਰਚ ਦਾ ਸੱਦਾ ਦਿੱਤਾ ਗਿਆ ਸੀ ਤਾਂ ਉੱਥੇ ਕਮਲਜੀਤ ਸਿੰਘ ਬਰਾੜ ਦੇ ਹੱਥ ਦੇ ਵਿੱਚ ਕੇਸਰੀ ਨਿਸ਼ਾਨ ਸੀ। ਤਾਂ ਕਮਲਜੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਮੈਂ ਇੱਕ ਸਿੱਖ ਹਾਂ, ਮੈਂ ਕੇਸਰੀ ਨਿਸ਼ਾਨ ਦੀ ਗੱਲ ਕਰਾਂਗਾ, ਮੈਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗੱਲ ਕਰਾਂਗਾ। ਤਾਂ ਇਸੇ ਕਰਕੇ ਰਾਜਾ ਵੜਿੰਗ ਮੇਰੇ ਉੱਪਰ ਖਾਰ ਖਾਂਦੇ ਨੇ। ਤਾਂ ਸ਼ਾਇਦ ਇਹੀ ਕਾਰਨ ਹੋ ਸਕਦੇ ਨੇ ਕਿ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ। ਪਰ ਉੱਥੇ ਜਦੋਂ ਅਸੀਂ ਕਮਲਜੀਤ ਸਿੰਘ ਬਰਾੜ ਦੇ ਨਾਲ ਗੱਲ ਕਰਦੇ ਹਾਂ ਤਾਂ ਕਮਲਜੀਤ ਸਿੰਘ ਬਰਾੜ ਦਾ ਕਹਿਣਾ ਇਹ ਵੀ ਆ ਕਿ ਜਿਹੜੀ ਕਾਂਗਰਸ ਆ ਉਹ ਕਿਸੇ ਦੇ ਪਿਓ ਦੀ ਜੰਗੀਰ ਨਹੀਂ ਹੈਗੀ, ਉਹ ਇੱਕ ਸਰਬ ਤੇ ਸਾਂਝੀ ਤੇ ਉੱਚਤਾ ਦੀ ਜਿਹੜੀ ਪਾਰਟੀ ਹੈ, ਜਿਸ ਦੇ ਵਿੱਚ ਬੰਦੇ ਮਾੜੇ ਹੋ ਸਕਦੇ ਨੇ ਪਰ ਪਾਰਟੀ ਕਦੇ ਵੀ ਮਾੜੀ ਨਹੀਂ ਹੁੰਦੀ। ਜੀ ਹਰਜਿੰਦਰ ਜੀ, ਵਧਦੇ ਹਾਂ ਜੀ ਅਗਲੀ ਖਬਰ ਵੱਲ। ਪੰਜਾਬ ਸਰਕਾਰ ਨੂੰ ਹਾਈ ਕੋਰਟ ਦਾ ਝਟਕਾ ਲੱਗਿਆ ਜੀ। 15 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ। ਕੀ ਹੈ ਪੂਰੀ ਖਬਰ ਜੀ? ਜੀ, ਜਿਹੜਾ ਹਾਈ ਕੋਰਟ ਦੇ ਵੱਲੋਂ 15 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ ਉਹ ਪੰਜਾਬ ਸਰਕਾਰ ਦਾ, ਮੈਨੂੰ ਲੱਗਦਾ ਕੋਈ ਪਹਿਲਾ, ਇਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਪਹਿਲੀ ਵਾਰ ਪੰਜਾਬ ਸਰਕਾਰ ਨੂੰ ਝਟਕਾ ਲੱਗਿਆ ਹੋਊਗਾ। ਜਿੱਦਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਉਸ ਦਿਨ ਤੋਂ ਹੀ ਵਿਵਾਦਾਂ ਦੇ ਵਿੱਚ ਘਿਰੀ ਨਜ਼ਰ ਆ ਰਹੀ ਆ। ਕਦੇ ਵਿਰੋਧੀ ਧਿਰਾਂ ਉਂਗਲਾਂ ਖੜੀਆਂ ਕਰਦੀਆਂ ਨੇ, ਕਦੇ ਸਾਡੇ ਮੁੱਖ ਮੰਤਰੀ ਸਾਹਿਬ ਗੁਜਰਾਤ ਦੇ ਵਿੱਚ ਚਲੇ ਜਾਂਦੇ ਨੇ, ਉੱਥੇ ਜਾ ਕੇ ਆਪਣਾ ਜਿਹੜਾ ਕਿ ਗਰਬਾ ਸ਼ੁਰੂ ਕਰ ਦਿੰਦੇ ਨੇ। ਇੱਥੋਂ ਤੱਕ ਵੀ ਵਿਰੋਧੀ ਧਿਰਾਂ ਦਾ ਇਹ ਕਹਿਣਾ ਹੈਗਾ ਕਿ ਜਿਹੜਾ ਪੰਜਾਬ ਦਾ ਪੈਸਾ ਉਹ ਗੁਜਰਾਤ ਦੇ ਇਲੈਕਸ਼ਨਾਂ ਦੇ ਵਿੱਚ ਲੁਟਾਇਆ ਜਾ ਰਿਹਾ। ਜਿਵੇਂ ਕਿ ਹੁਣ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਸੀਐਮ ਸਾਹਿਬ ਦਾ ਜਿਹੜਾ ਕਾਫਲਾ ਹੈਗਾ, ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜਿਹੜਾ ਕਾਫਲਾ ਹੈਗਾ, ਉਹ ਗੁਜਰਾਤ ਦੀਆਂ ਗਲੀਆਂ ਦੇ ਵਿੱਚ ਘੁੰਮ ਰਿਹਾ ਤੇ ਲੋਕ ਨੇ ਜਿਹੜੇ ਉਹ ਪਾਸੇ ਮੂੰਹ ਕਰੀ ਖੜੇ ਨੇ ਤੇ ਕੋਈ ਸੁਣਨ ਨੂੰ ਤਿਆਰ ਨਹੀਂ ਹੈਗਾ।
ਤਾਂ ਉੱਥੇ ਗੁਜਰਾਤ ਦੇ ਵਿੱਚ ਇੱਕ ਅਜਿਹੀ ਸਟੇਟ ਆ ਜਿਹੜੀ ਗੁਜਰਾਤ ਦੇ ਵਿੱਚ ਬੀਜੇਪੀ ਦਾ ਦਬਦਬਾ ਹਜੇ ਕਾਇਮ ਆ। ਤਾਂ ਦੂਜੇ ਪਾਸੇ ਜੇਕਰ ਅਸੀਂ ਗੱਲ ਕਰਦੇ ਹਾਂ 15 ਕਰੋੜ ਦੀ ਜਿਹੜਾ ਕਿ ਹਾਈ ਕੋਰਟ ਦੇ ਵੱਲੋਂ ਇੱਕ ਵੱਡਾ ਝਟਕਾ ਲਗਾਇਆ ਗਿਆ, ਇੱਕ ਜੁਰਮਾਨਾ ਲਗਾਇਆ ਗਿਆ, ਉਹ ਜੀਰੇ ਦੇ ਵਿੱਚ ਇੱਕ ਫੈਕਟਰੀ ਲੱਗੀ ਹੋਈ ਆ ਸ਼ਰਾਬ ਦੀ, ਜਿਸ ਦੇ ਵਿੱਚ ਪੱਕੇ ਤੌਰ ਤੇ ਧਰਨਾ ਲਗਾਇਆ ਜਾ ਰਿਹਾ। ਕਿਸਾਨਾਂ ਦੀਆਂ ਇਹ ਮੰਗਾਂ ਨੇ ਕਿ ਇਸ ਫੈਕਟਰੀ ਦੇ ਵਿੱਚ ਸ਼ਰਾਬ ਦੀ ਜਿਹੜੀ ਫੈਕਟਰੀ ਆ, ਉਸ ਫੈਕਟਰੀ ਦੇ ਵਿੱਚੋਂ ਜਿਹੜਾ ਪਾਣੀ ਨਿਕਲਦਾ, ਜਿਹੜਾ ਗੰਦਮੰਦ ਨਿਕਲਦਾ, ਉਹ ਧਰਤੀ ਦੇ ਹੇਠਾਂ ਪਾਇਆ ਜਾ ਰਿਹਾ। ਤੇ ਕੁਝ ਇੱਕ ਏਰੀਏ ਦੇ ਪਿੰਡ ਅਜਿਹੇ ਨੇ ਜਿਹੜੇ ਪਿੰਡਾਂ ਦੇ ਵਿੱਚ ਧਰਤੀ ਹੇਠੋਂ ਪਾਣੀ ਦੀ ਥਾਂ ਤੇ ਉਹ ਗੰਦਾ ਪਾਣੀ, ਜਿਸ ਦੇ ਵਿੱਚ ਲਾਹਣ ਦੀ ਆਪਾਂ ਇਹ ਕਹਿ ਸਕਦੇ ਹਾਂ ਕਿ ਮੁਸ਼ਕ ਮਾਰਦਾ, ਜਿਹਦੇ ਵਿੱਚੋਂ ਲਾਹਣ ਦੀ ਜਿਹੜੀ ਕਿ ਬਦਬੂ ਆਉਂਦੀ ਆ, ਉਹ ਪਾਣੀ ਪੀਣ ਦੇ ਲਈ ਮਜਬੂਰ ਨੇ ਉੱਥੋਂ ਦੇ ਲੋਕ। ਤਾਂ ਪਿਛਲੇ 70-80 ਦਿਨਾਂ ਤੋਂ ਜਿਹੜਾ ਕਿ ਉੱਥੇ ਧਰਨਾ ਉਹ ਜਾਰੀ ਆ। ਉਸ ਧਰਨੇ ਦੇ ਵਿੱਚ ਵੱਖ-ਵੱਖ ਸਮਾਜ ਸੇਵੀ, ਵੱਖ-ਵੱਖ ਜਿਹੜੇ ਕਿ ਲੀਡਰ ਨੇ, ਜਿਹੜੇ ਕਿ ਪੰਜਾਬ ਦੀ ਗੱਲ ਕਰਦੇ ਨੇ, ਜਿਹੜੇ ਪੰਜਾਬ ਦੇ ਹੱਕ ਪੂਰਦੇ ਨੇ, ਉਹ ਵੀ ਉੱਥੇ ਧਰਨੇ ਦੇ ਉੱਪਰ ਜਾਂਦੇ ਨੇ ਤੇ ਉੱਥੇ ਜਾ ਕੇ ਆਪਣੀ ਜਿਹੜੀ ਕਿ ਪੱਖ ਰੱਖਦੇ ਨੇ। ਉੱਥੋਂ ਦੇ ਲੋਕਾਂ ਦੇ ਜਿਹੜੇ ਹਾਲਾਤ ਨੇ ਉਹ ਦੇਖਣ ਵਾਲੇ ਨੇ। ਉਹ ਪਾਣੀ ਤੋਂ ਵੀ ਮੁਹਤਾਜ ਹੋ ਚੁੱਕੇ ਨੇ। ਜਿਹੜਾ ਪੰਜਾਬ ਪਾਣੀਆਂ ਦੀ ਧਰਤੀ ਤੋਂ 5+ ਆਬ ਤੋਂ ਬਣਿਆ ਹੋਵੇ ਪੰਜਾਬ, ਤਾਂ ਉੱਥੋਂ ਦੇ ਲੋਕ ਹੀ ਪਾਣੀ ਪੀਣ ਤੋਂ ਮੁਹਤਾਜ ਨੇ। ਉੱਥੋਂ ਦੇ ਲੋਕਾਂ ਨੂੰ ਹੀ ਪਾਣੀ ਹੈ ਜਿਹੜਾ ਉਹ ਨਹੀਂ ਮਿਲ ਰਿਹਾ। ਤਾਂ ਇੱਥੇ ਇੱਕ ਬੜੀ ਹੀ ਜਿਹੜੀ ਕਿ ਕਾਬਲੇ ਗੌਰ ਕਰਨ ਵਾਲੀ ਗੱਲ ਇਹ ਹੈਗੀ ਕਿ ਮੁੱਖ ਮੰਤਰੀ ਸਾਹਿਬ ਗੁਜਰਾਤ ਦੇ ਵਿੱਚ ਆਪਣੇ ਇਲੈਕਸ਼ਨਾਂ ਦਾ ਬਿਗਲਾ ਜਿਹੜਾ ਉਹ ਵਜਾਉਂਦੇ ਫਿਰਦੇ ਨੇ। ਗੁਜਰਾਤ ਦੇ ਵਿੱਚ ਪੰਜਾਬ ਮਾਡਲ ਦੀ ਗੱਲ ਕਰਦੇ ਨੇ, ਦਿੱਲੀ ਮਾਡਲ ਦੀ ਗੱਲ ਕਰਦੇ ਨੇ। ਜਿਵੇਂ 2022 ਦੇ ਇਲੈਕਸ਼ਨਾਂ ਦੇ ਵਿੱਚ ਪੰਜਾਬ ਦੇ ਵਿੱਚ ਆ ਕੇ ਦਿੱਲੀ ਤੋਂ ਚੱਲਿਆ ਨੇ, ਦਿੱਲੀ ਮਾਡਲ ਦੀ ਗੱਲ ਕਰੀ ਸੀ, ਮੁਹੱਲਾ ਕਲੀਨਿਕਾਂ ਦੀ ਗੱਲ ਕਰੀ ਸੀ, ਤਾਂ ਉੱਥੇ ਹੀ ਇਹ ਸਰਕਾਰ ਆ ਜਿਹੜੀ ਪੂਰੀ ਤਰ੍ਹਾਂ ਸਵਾਲਾਂ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਵਿਰੋਧੀ ਧਿਰਾਂ ਲਗਾਤਾਰ ਜਿਹੜੀਆਂ ਕਿ ਨਿਸ਼ਾਨੇ ਸਾਧ ਰਹੀਆਂ ਨੇ, ਲਗਾਤਾਰ ਨਿਸ਼ਾਨੇ ਤੇ ਵਿਰੋਧੀ ਧਿਰਾਂ ਤੇ ਸਰਕਾਰ ਆ ਗਈ। ਜੀ ਗੱਲ ਕਰਦੇ ਹਾਂ ਜੀ ਗਨ ਕਲਚਰ ਨੂੰ ਲੈ ਕੇ। ਪੰਜਾਬ ਦੇ ਵਿੱਚ ਇਸ ਵੇਲੇ ਬਹੁਤ ਹੀ ਜ਼ਿਆਦਾ ਸਖਤਾਈ ਕੀਤੀ ਗਈ ਹੈ। ਜੇਕਰ ਕੋਈ ਬੱਚਾ ਵੀ ਫੋਟੋ ਪਾ ਦਿੰਦਾ ਤਾਂ ਉਸ ਦੇ ਉੱਤੇ ਵੀ ਮਾਮਲਾ ਜਿਹੜਾ ਹੈਗਾ ਕੀਤਾ ਜਾਂਦਾ ਹੈ। ਸੋ ਜੇਕਰ ਦੇਖਿਆ ਜਾਵੇ, ਕਿਉਂਕਿ ਇਹ ਜਿਹੜੀਆਂ ਗਨਸ ਸੀਗੀਆਂ, ਪਹਿਲਾਂ ਬੱਚੇ ਲੈ ਲਓ ਜਾਂ ਫਿਰ ਕੋਈ ਵੀ ਨੌਜਵਾਨ ਬੁੱਢਾ ਜਾਂ ਫਿਰ ਕਿਸੇ ਨੇ ਵੀ ਕੋਈ ਨਾ ਕੋਈ ਫੋਟੋ ਸੋਸ਼ਲ ਮੀਡੀਆ ਤੇ ਜ਼ਰੂਰ ਪਾਈ ਹੁੰਦੀ ਹੈ। ਜੇਕਰ ਜਿੰਨੇ ਵੀ ਰਾਜਨੀਤਿਕਾਰ ਹੈਗੇ ਉਹਨਾਂ ਦੀ ਵੀ ਫੋਟੋ ਦੀ ਸਮੀਖਿਆ ਕਰੀਏ ਤਾਂ ਜਿਹੜੇ ਸਾਡੇ ਮੁੱਖ ਮੰਤਰੀ ਹੈਗੇ ਨੇ ਉਹਨਾਂ ਦੀ ਵੀ ਸੋਸ਼ਲ ਮੀਡੀਆ ਦੇ ਉੱਤੇ ਰਾਈਫਲ ਦੇ ਨਾਲ ਇੱਕ ਪਿਕਚਰ ਹੈ, ਗਗਨ ਮਾਨ ਦੀ ਪਿਕਚਰ ਹੈ, ਜਿਹੜੇ ਕਿ ਸਾਡੇ MLA ਨੇ। ਸੋ ਇਸ ਤਰੀਕੇ ਨਾਲ ਤਾਂ ਜੀ ਸਾਰਿਆਂ ਦੇ ਉੱਤੇ ਮਾਮਲੇ ਹੋਣੇ ਚਾਹੀਦੇ ਨੇ ਜੇਕਰ ਪਿਛਲੀਆਂ ਇਹ ਸਾਰੀਆਂ ਹਿਸਟਰੀਆਂ ਫੋਲਦੇ ਨੇ। ਤੇ ਦੂਜੀ ਗੱਲ ਇਹ ਹੈ ਜੀ ਕਿ ਗਨ ਕਲਚਰ ਨੂੰ ਲੈ ਕੇ ਹੀ ਸੋਸ਼ਲ ਮੀਡੀਆ ਦੇ ਉੱਤੋਂ ਸਿੱਧੂ ਮੂਸੇਵਾਲ ਦੇ ਬਹੁਤ ਸਾਰੇ ਗਾਣੇ ਹਟਾਏ ਜਾ ਚੁੱਕੇ ਨੇ। ਜੀ ਜਦੋਂ ਅਸੀਂ ਗੱਲ ਕਰਦੇ ਹਾਂ ਗਨ ਕਲਚਰ ਦੀ, ਜੇਕਰ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਹਮੇਸ਼ਾ ਹੀ ਪੰਜਾਬੀਆਂ ਦੇ ਖੂਨ ਦੇ ਵਿੱਚ ਜਿਹੜਾ ਕਿ ਹਥਿਆਰਾਂ ਨੂੰ ਲੈ ਕੇ ਜਾਂ ਸ਼ਸਤਰਾਂ ਨੂੰ ਲੈ ਕੇ ਇੱਕ ਚਿਣਗ ਆ ਜਿਹੜੀ ਉਹ ਲੱਗੀ ਹੋਈ ਆ। ਗੁਰੂ ਮਹਾਰਾਜ ਦੇ ਸਮੇਂ ਤੋਂ ਲੈ ਕੇ ਜਦੋਂ ਅਸੀਂ ਗੁਰਬਾਣੀ ਵੀ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਵੀ ਆਉਂਦਾ ਗਾ ਕਿ ਸ਼ਸਤਰ ਕੇ ਅਧੀਨ ਹੈ ਰਾਜ, ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਤਾਂ ਇਹ ਜਿਹੜੀਆਂ ਤੁਕਾਂ ਨੇ, ਜਿਹੜੀਆਂ ਪੰਕਤੀਆਂ ਨੇ, ਇਹ ਗੁਰਬਾਣੀ ਦੇ ਵਿੱਚ ਵੀ ਦਰਜ ਨੇ। ਤਾਂ ਦੂਸਰੇ ਪਾਸੇ ਜਿਹੜਾ ਕਿ ਆਤਮ ਰੱਖਿਆ ਦੇ ਲਈ ਆਪਣਾ ਹਥਿਆਰ ਰੱਖਿਆ ਜਾਂਦਾ, ਗਨ ਕਲਚਰ ਦੀ ਗੱਲ ਕਰੀ ਜਾਂਦੀ ਆ। ਕਾਫੀ ਜਿਹੜੇ ਕਿ ਇੱਥੇ ਲਾਇਰ ਨੇ, ਜਿਹੜੇ ਐਡਵੋਕੇਟ ਨੇ, ਉਹਨਾਂ ਦੇ ਨਾਲ ਗੱਲਬਾਤ ਹੋਈ ਆ। DSP ਸਾਹਿਬ ਦੇ ਜਿਹੜੇ ਸੇਖੋਂ ਸਾਹਿਬ ਨੇ, ਉਹਨਾਂ ਦੇ ਨਾਲ ਗੱਲਬਾਤ ਹੋਈ ਆ। ਤਾਂ ਉਹਨਾਂ ਦਾ ਵੀ ਇਹੋ ਹੀ ਕਹਿਣਾ ਹੈ ਕਿ ਅਮਨ ਸ਼ਾਂਤੀ ਜ਼ਰੂਰੀ ਆ, ਪਰ ਜਿਹੜੀ ਆਤਮ ਰੱਖਿਆ ਦੇ ਲਈ ਹਥਿਆਰ ਰੱਖਣਾ ਉਹ ਵੀ ਜ਼ਰੂਰੀ ਆ। ਜਿੱਥੇ ਤੁਸੀਂ ਗੱਲ ਕਰੀਏ ਕਿ ਭਗਵੰਤ ਮਾਨ ਸਿੰਘ ਜਿਹੜੇ ਕਿ ਆਪਣੇ ਇਹਦੇ ਮੁੱਖ ਮੰਤਰੀ ਨੇ ਪੰਜਾਬ ਦੇ, ਤਾਂ ਉਹਨਾਂ ਦੇ ਵੀ ਇੱਕ ਜਿਹੜੀ ਫੋਟੋ ਆ ਵਾਇਰਲ ਹੋ ਰਹੀ ਆ। ਇੱਥੇ ਬਸ ਨਹੀਂ ਹੈਗਾ, ਇੱਥੇ ਮੀਤ ਹੇਅਰ ਜੀ ਦੀਆਂ ਵੀ ਜਿਹੜੀਆਂ ਫੋਟੋਆਂ ਨੇ ਉਹ ਵੀ ਵਾਇਰਲ ਕੀਤੀਆਂ ਨੇ। ਇੱਥੇ ਜੇਕਰ ਅਸੀਂ ਗੱਲ ਕਰਦੇ ਹਾਂ ਅਨਮੋਲ ਗਗਨ ਮਾਨ ਜੀ ਜਿਹੜੇ ਕਿ ਮਿਨਿਸਟਰ ਨੇ, ਉਹਨਾਂ ਦੀਆਂ ਵੀ ਫੋਟੋਆਂ ਆਈਆਂ ਨੇ। ਜਿਹੜੀ ਕਿ ਹਥਿਆਰਾਂ ਦੀ ਅੱਜ ਜਿਹੜੀ ਸਰਕਾਰ ਨੇ ਇੱਕ ਦੌਰ ਚਲਾਇਆ ਕਿ ਹਾਂ ਗਨ ਕਲਚਰ ਨੂੰ ਖਤਮ ਕਰ ਦਿਓ। ਚੰਗੀ ਗੱਲ ਹੈ, ਗਨ ਕਲਚਰ ਖਤਮ ਹੋਣਾ ਚਾਹੀਦਾ, ਪਰ ਕਿਹੜਾ ਗਨ ਕਲਚਰ ਖਤਮ ਹੋਣਾ ਚਾਹੀਦਾ? ਇੱਥੇ ਸਵਾਲ ਵੀ ਇਹ ਖੜੇ ਹੁੰਦੇ ਨੇ। ਗਨ ਕਲਚਰ ਕਿਹੜਾ ਖਤਮ ਹੋਣਾ ਚਾਹੀਦਾ? ਗਨ ਕਲਚਰ ਉਹ ਖਤਮ ਹੋਣਾ ਚਾਹੀਦਾ ਜਿਹੜੇ ਗਨ ਕਲਚਰ ਦੇ ਨਾਲ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਗਿਆ। ਗਨ ਕਲਚਰ ਉਹ ਖਤਮ ਹੋਣਾ ਚਾਹੀਦਾ ਜਿਹੜੇ ਗਨ ਕਲਚਰ ਦੇ ਨਾਲ ਸੰਦੀਪ ਨੰਗਲੰਬੀਆਂ ਦਾ ਕਤਲ ਕਰ ਦਿੱਤਾ ਗਿਆ। ਗਨ ਕਲਚਰ ਕੋਈ ਇਹ ਨਹੀਂ ਹੈਗਾ ਕਿ ਜੇਕਰ ਕਿਸੇ ਨੇ ਲਾਇਸੈਂਸੀ ਲੈਤਾ, ਉਸ ਦੀ ਵੈਰੀਫਾਈ ਹੁੰਦੀ ਆ, ਉਸ ਦਾ ਵੈਰੀਫਿਕੇਸ਼ਨ ਹੁੰਦੀ ਆ, ਫਿਰ ਜਾ ਕੇ ਉਹਨਾਂ ਨੂੰ ਗੰਨਾਂ ਮਿਲਦੀਆਂ ਨੇ, ਉਹਨਾਂ ਨੂੰ ਜਾ ਕੇ ਵੈਪਨ ਮਿਲਦੇ ਨੇ। ਤਾਂ ਜੇਕਰ ਅਸੀਂ ਇੱਥੇ ਗੱਲ ਕਰਦੇ ਹਾਂ ਗਨ ਕਲਚਰ, ਗੈਂਗਸਟਰ ਜਿਹੜੇ ਕਿ ਬਣਦੇ ਨੇ, ਘਰਾਂ ਦੇ ਵਿੱਚੋਂ ਮੁੰਡੇ ਭਜਦੇ ਨੇ, ਉਹਨਾਂ ਨੂੰ ਜੇਕਰ ਤੁਸੀਂ ਰੁਜ਼ਗਾਰ ਦਿਓਗੇ, ਜੇਕਰ ਨੌਕਰੀਆਂ ਦਿਓਗੇ, ਜੇਕਰ ਸਿੱਧੇ ਪਾਸੇ ਤੋਰੋਗੇ, ਤਾਂ ਸ਼ਾਇਦ ਗਨ ਕਲਚਰ ਆਪਣੇ ਆਪ ਹੀ ਖਤਮ ਹੋ ਜਾਊਗਾ। 72 ਘੰਟਿਆਂ ਦਾ ਸਮਾਂ ਦਿੱਤਾ DGP ਪੰਜਾਬ ਦੇ ਵੱਲੋਂ, ਤਾਂ ਕਾਫੀ ਜਿਹੜੀਆਂ ਕਿ ਸੋਸ਼ਲ ਮੀਡੀਆ ਦੇ ਉੱਪਰੋਂ ਫੋਟੋਆਂ ਹਟਾਈਆਂ ਵੀ ਗਈਆਂ, ਡਿਲੀਟ ਵੀ ਕੀਤੀਆਂ ਗਈਆਂ, ਰਿਮੂਵ ਵੀ ਕੀਤੀਆਂ ਗਈਆਂ। ਉਹ ਫੋਟੋਆਂ ਵੀ ਰਿਮੂਵ ਕਰ ਦਿੱਤੀਆਂ ਗਈਆਂ ਲੋਕਾਂ ਨੇ ਜਿਹੜੇ ਕਿ ਆਪਣੇ ਲਾਇਸੈਂਸੀ ਹਥਿਆਰਾਂ ਦੇ ਨਾਲ ਇੱਕ ਫੋਟੋਆਂ ਖਿਚਾਈਆਂ ਹੋਈਆਂ ਸੀ। ਚੰਗੀ ਗੱਲ ਆ, ਗਨ ਕਲਚਰ ਨੂੰ ਨੱਥ ਪਾਓ, ਪਰ ਗਨ ਕਲਚਰ ਕਿਹੜੇ ਨੂੰ ਨੱਥ ਪਾਓ? ਇਹ ਕਿਸੇ ਸਵਾਲ ਆ ਜਿਹੜਾ ਕਿ ਕੁਐਸਚਨ ਆ ਉਹ ਖੜਾ ਹੁੰਦਾ ਗਾ। ਗਨ ਕਲਚਰ ਦੇ ਨਾਲ ਨਾਲ ਤੁਸੀਂ ਗੈਂਗਸਟਰਵਾਦ ਨੂੰ ਖਤਮ ਕਿਉਂ ਨਹੀਂ ਕਰਦੇ? ਕਿਉਂ ਨਹੀਂ ਨੌਜਵਾਨਾਂ ਨੂੰ ਰੁਜ਼ਗਾਰ ਦਿੰਦੇ?
ਇਹ ਇੱਕ ਸਵਾਲ ਨੇ ਜਿਹੜੇ ਖੜੇ ਹੁੰਦੇ ਨੇ। ਨੌਜਵਾਨ ਲਗਾਤਾਰ ਭਟਕ ਰਹੇ ਨੇ। ਪੰਜਾਬ ਦੀ ਜੇ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਲਗਾਤਾਰ ਨਸ਼ੇ ਵੱਲ ਨੌਜਵਾਨ ਵੱਧ ਰਿਹਾ, ਲਗਾਤਾਰ ਪੰਜਾਬ ਦੇ ਵਿੱਚ ਚੋਰੀਆਂ ਵੱਲ ਨੌਜਵਾਨ ਵੱਧ ਰਿਹਾ, ਲਗਾਤਾਰ ਪੰਜਾਬ ਦੇ ਵਿੱਚ ਗੈਂਗਸਟਰ ਕਲਚਰ ਦੇ ਵੱਲ ਨੌਜਵਾਨ ਵੱਧ ਰਿਹਾ। ਪਿਛਲੇ ਦਿਨਾਂ ਦੀ ਗੱਲ ਆ, ਕੱਲ ਦੀ ਰਾਤ ਦੀ ਖਬਰ ਆ, ਅੰਮ੍ਰਿਤਸਰ ਦੇ ਵਿੱਚ ਘਰ ਦੇ ਵਿੱਚ ਵੜ ਕੇ ਇੱਕ ਔਰਤ ਦਾ ਜਿਹੜਾ ਕਤਲ ਕਰ ਦਿੱਤਾ ਗਿਆ। ਅੰਮ੍ਰਿਤਸਰ ਦੇ ਵਿੱਚ ਘਰ ਦੇ ਵਿੱਚ ਵੜ ਕੇ ਚੋਰੀ ਨੂੰ ਜਿਹੜਾ ਕਿ ਅੰਜਾਮ ਦਿੱਤਾ ਗਿਆ। ਇਹ ਜਿਹੜੀ ਗੁਰੂ ਕੀ ਨਗਰੀ, ਜਿਹੜੀ ਧਾਰਮਿਕ ਨਗਰੀ, ਜਿੱਥੇ ਕਿ ਸਿੱਖਾਂ ਦਾ ਮੱਕਾ ਮੰਨਿਆ ਜਾਂਦਾ, ਜਿੱਥੇ ਕਿ ਸਾਰੇ ਧਰਮਾਂ ਦਾ ਸਤਿਕਾਰ ਹੁੰਦਾ, ਹਰਿਮੰਦਰ ਸਾਹਿਬ ਦੇ ਵਿੱਚ, ਦਰਬਾਰ ਸਾਹਿਬ ਦੇ ਵਿੱਚ, ਉਹੋ ਜੀ ਨਗਰੀ ਦੇ ਵਿੱਚ ਅਜਿਹਾ ਜਿਹੜਾ ਕਿ ਕਾਰੋਬਾਰ ਆ ਉਹ ਸ਼ੁਰੂ ਹੋ ਗਿਆ। ਤਾਂ ਫਿਰ ਪੰਜਾਬ ਜਾਊਗਾ ਕਿੱਧਰ? ਪੰਜਾਬ ਆਖਰ ਕਿਹੜੇ ਰਾਹ ਤੇ ਪੈ ਗਿਆ? ਇੱਕ ਯਾਦਵਿੰਦਰ ਕਰਫੂ ਜਿਹੜੇ ਕਿ ਆਪਣੇ ਸੀਨੀਅਰ ਪੱਤਰਕਾਰ ਨੇ, ਉਹਨਾਂ ਦੀ ਇੱਕ ਕਿਤਾਬ ਆਈ ਸੀ, ਉਹ ਕਿਤਾਬ ਆ ਬੜੀ ਸੋਹਣੀ, ਕਿਹੜਾ ਪੰਜਾਬ। ਉਹ ਪੜ੍ਹਨ ਦੀ ਬਹੁਤ ਲੋੜ ਆ ਲੋਕਾਂ ਨੂੰ, ਉਹ ਕਿਤਾਬ ਪੜ੍ਹਨ ਦੀ ਬਹੁਤ ਲੋੜ ਆ, ਕਿਉਂਕਿ ਉਸ ਦੇ ਵਿੱਚ ਕਾਫੀ ਕੁਝ ਲਿਖਿਆ ਹੋਇਆ। ਇਹ ਜਿਹੜੀਆਂ ਕਿਤਾਬਾਂ ਤੋਂ ਲੋਕਾਂ ਨੂੰ ਮੋੜਿਆ ਜਾ ਰਿਹਾ, ਨੌਜਵਾਨਾਂ ਨੂੰ ਕਿਤਾਬਾਂ ਤੋਂ ਪਾਸੇ ਹਟਾਇਆ ਜਾ ਰਿਹਾ। ਕਦੇ ਉਹ ਖਬਰ ਫੈਲਾ ਦਿਓ ਜੀ, ਕਦੇ ਉਹ ਖਬਰ ਫੈਲਾ ਦਿਓ। ਇਹਨਾਂ ਦੇ ਨਾਲ ਮੈਨੂੰ ਨਹੀਂ ਲੱਗਦਾ ਵੀ ਸਰਕਾਰਾਂ ਚੱਲਦੀਆਂ ਹੁੰਦੀਆਂ ਨੇ। ਜੇਕਰ ਸਰਕਾਰਾਂ ਚਲਾਉਣੀਆਂ ਨੇ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਜਿਹੜੇ ਗਰੰਟੀਆਂ ਤੁਸੀਂ ਦੇ ਕੇ ਆਏ ਸੀ, ਉਸ ਦੇ ਆਧਾਰ ਤੇ ਪੰਜਾਬ ਦੇ ਨੌਜਵਾਨਾਂ ਨੂੰ ਜਿਨ੍ਹਾਂ ਦੇ ਗੁੰਮਰਾਹ ਕਰਿਆ ਸੀ ਜਿਹੜੀਆਂ ਗਰੰਟੀਆਂ ਨੂੰ ਲੈ ਕੇ, ਉਹ ਤੁਸੀਂ ਪੂਰੀਆਂ ਕਰੋ। ਤੁਸੀਂ ਕਹਿੰਦੇ ਸੀ ਕਿ ਦੂਜੀਆਂ ਸਰਕਾਰਾਂ ਵਾਅਦੇ ਕਰਦੀਆਂ ਨੇ, ਅਸੀਂ ਗਰੰਟੀਆਂ ਦਿੰਦੇ ਹਾਂ। ਜੇਕਰ ਤੁਸੀਂ ਗਰੰਟੀਆਂ ਦਿੰਦੇ ਹੋ ਤਾਂ ਫਿਰ ਗਰੰਟੀਆਂ ਹੈ ਕਿੱਥੇ ਨੇ? ਤਾਂ ਸਰਕਾਰ ਦੇ ਉੱਪਰ ਕਾਫੀ ਜਿਹੜੇ ਕਿ ਸਵਾਲ ਨੇ ਉਹ ਖੜੇ ਹੁੰਦੇ ਨੇ ਜੀ। ਜੀ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਹਰਜਿੰਦਰ ਜੀ। ਮਿਲਦੇ ਹਾਂ ਜੀ ਕੱਲ ਨੂੰ। ਧੰਨਵਾਦ ਤੁਹਾਡਾ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੀਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।